ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜੀ ਮਿਡਲ ਈਸਟ ਤੋਂ ਜਿਹੜੀ ਉਹ ਆ ਰਹੀ ਆ, ਨੇਤਨਯਾਹੂ ਕਹਿੰਦੇ ਵੀ ਇਸ ਟਾਈਮ ਕੰਸੀਡਰ ਕਰ ਰਿਹਾ ਆ ਕੁਛ ਇਲਾਕਿਆਂ ਨੂੰ ਅਨੈਕਸ ਕਰਨ ਦੇ ਲਈ, ਯਾਨੀ ਕਿ ਉਸ ਨੂੰ ਆਪਣੇ ਨਾਲ ਮਿਲਾਉਣ ਦੇ ਲਈ। ਵੀ ਕਹਿੰਦੇ ਵੀ ਜੇ ਹਮਾਸ ਐਗਰੀ ਨਹੀਂ ਕਰਦਾ ਸੀਜ਼ ਫਾਇਰ ਨੂੰ, ਕਹਿੰਦੇ ਵੀ ਕਈ ਆਪਸ਼ਨਾਂ ਦੇ ਵਿੱਚੋਂ ਇੱਕ ਆਪਸ਼ਨ ਇਹ ਵੀ ਵਿਚਾਰੀ ਜਿਹੜੀ ਉਹ ਜਾ ਰਹੀ ਹੈਗੀ ਆ। ਉਧਰ ਜਿਹੜਾ ਇਸ ਟਾਈਮ ਜੋ ਭੁੱਖਮਰੀ ਉੱਥੇ ਫੈਲ ਰਹੀ ਆ, ਉਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਚਿੰਤਾ ਆ ਉਹ ਪ੍ਰਗਟਾਈ ਗਈ ਆ। ਮਾਰਜੋਰੀ ਟੇਲਰ ਗ੍ਰੀਨ ਪਹਿਲੀ ਕਾਂਗਰਸ ਵੂਮਨ ਰਿਪਬਲਿਕਨ ਪਾਰਟੀ ਵੱਲੋਂ ਕਾਈਂਡ ਆਫ ਬਣੀ ਆ, ਜਿਸ ਨੇ ਇਹ ਇੱਕ ਹਿਸਾਬ ਦੇ ਨਾਲ ਮੰਨਿਆ ਵੀ ਜੋ ਗਾਜ਼ਾ ਦੇ ਵਿੱਚ ਹੋ ਰਿਹਾ ਆ ਉਹ ਇੱਕ ਜੈਨੋਸਾਈਡ ਉੱਥੇ ਚੱਲ ਰਿਹਾ ਹੈਗਾ ਆ। ਸੋ ਉਧਰ ਨਿਊਯਾਰਕ ਦੇ ਵਿੱਚ ਇੱਕ 2 ਸਟੇਟ ਸੋਲਿਊਸ਼ਨ ਕਾਨਫਰੰਸ ਜਿਹੜੀ ਉਹ ਹੋਣੀ ਸੀ, ਉਸ ਦੀ ਕੜੀ ਆਲੋਚਨਾ ਜਿਹੜੀ ਆ ਇਸ ਟਾਈਮ ਅਮਰੀਕਾ ਦੀ ਸੈਕਟਰੀ ਆਫ ਸਟੇਟ ਜਿਹੜੇ ਮਾਰਕੋ ਰੂਬੀਓ ਆ ਉਹਨਾਂ ਦੇ ਦੁਆਰਾ ਕੀਤੀ ਗਈ ਆ। ਇੱਕ ਵਿਸ਼ੇਸ਼ ਪ੍ਰੈਸ ਜਿਹੜੀ ਰਿਲੀਜ਼ ਆ ਉਹ ਜਾਰੀ ਕੀਤੀ ਗਈ ਹੈਗੀ ਆ। ਕਹਿੰਦੇ ਵੀ ਯੂਐਨ ਦੇ ਵਿੱਚ ਇੱਕ ਅਨਪ੍ਰੋਡਕਟਿਵ ਤੇ ਇਲ ਟਾਈਮਡ ਕਾਨਫਰੰਸ ਟੂ ਸਟੇਟ ਸੋਲਿਊਸ਼ਨ ਨੂੰ ਲੈ ਕੇ ਨਿਊਯਾਰਕ ਸਿਟੀ ਜਿਹੜੀ ਉਹ ਹੋ ਰਹੀ ਹੈ। ਕਹਿੰਦੇ ਵੀ ਇਹ ਹੋਰ ਕੁਛ ਨਹੀਂ, ਪਬਲਿਕਲੀ ਇੱਕ ਪਬਲਿਸਿਟੀ ਸਟੰਟ ਹੈਗਾ ਆ, ਤੇ ਇੱਕ ਬਹੁਤ ਹੀ ਡੈਲੀਕੇਟ ਡਿਪਲੋਮੈਟਿਕ ਐਫਰਟ ਚੱਲ ਰਹੇ ਆ ਵੀ ਇਸ ਕੌਨਫਲਿਕਟ ਨੂੰ ਖਤਮ ਜਿਹੜਾ ਉਹ ਕਰਾਉਣ ਦੇ ਲਈ। ਸੈਕਟਰੀ ਰੂਬੀਓ ਨੇ ਕਿਹਾ ਵੀ ਇਹ ਜਿਹੜੀ ਕਾਨਫਰੰਸ ਆ 7 ਅਕਤੂਬਰ ਦੇ ਜਿਹੜੇ ਜਦੋਂ ਹਮਾਸ ਵਾਲਿਆਂ ਦੇ ਦੁਆਰਾ ਉੱਥੇ ਹਮਲਾ ਕੀਤਾ ਗਿਆ ਸੀ, ਕਹਿੰਦੇ ਵੀ ਉਹਨਾਂ ਦੇ ਵਿਕਟਮਸ ਦੇ ਮੂੰਹ ਦੇ ਉੱਤੇ ਇੱਕ ਚਪੇੜ ਆ। ਪਰ ਇਹ ਇਵੈਂਚੁਅਲੀ ਜਿਹੜਾ ਹਰਜੋਤ ਸਿੰਘ ਜੀ ਇਹ ਭੁੱਲ ਜਾਂਦੇ, ਹਾਂ ਸ਼ੁਰੂਆਤ ਉੱਥੋਂ ਹੋਈ ਤੇ ਜੋ ਹੁਣ ਹੋ ਰਿਹਾ ਆ ਵੀ ਉਹਦੇ ਵਿੱਚ ਵੀ ਬਥੇਰੇ ਜਿਹੜੇ ਵਿਕਟਮ ਨਾਲ ਦੇ ਨਾਲ ਬਣੇ ਪਏ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਮੈਕਰੋਨ ਨੇ ਜਿਹੜੀ ਸਟੇਟਮੈਂਟ ਕੀਤੀ ਸੀ ਪੈਲਸਤੀਨ ਸਟੇਟ ਨੂੰ ਰੈਕੋਗਨਾਈਜ਼ ਕਰਨ ਦੀ, ਹਮਾਸ ਨੇ ਉਸ ਨੂੰ ਵੈਲਕਮ ਕੀਤਾ ਹੈ, ਤੇ ਕਹਿੰਦੇ ਵੀ ਜੋ ਇਸ ਟਾਈਮ ਕੌਨਫਲਿਕਟ ਨੂੰ ਖਤਮ ਕਰਨ ਦੇ ਲਈ ਜੋ ਕੋਸ਼ਿਸ਼ਾਂ ਚੱਲ ਰਹੀਆਂ ਆ, ਉਸ ਦੇ ਵਿੱਚ ਅਜਿਹੀਆਂ ਜਿਹੜੀਆਂ ਅਨਾਉਂਸਮੈਂਟਸ ਆ ਉਹ ਇੱਕ ਅੜਿੱਕਾ ਜਿਹੜੀਆਂ ਉਹ ਬਣਦੀਆਂ ਆ, ਸੀਜ਼ ਫਾਇਰ ਦੇ ਵਿੱਚ ਅਬਸਟਰਕਸ਼ਨ ਜਿਹੜੀਆਂ ਉਹ ਬਣਦੀਆਂ। ਤੇ ਕਹਿੰਦੇ ਜਿੰਨੇ ਵੀ ਡਿਪਲੋਮੈਟਿਕ ਐਫਰਟ ਕੀਤੇ ਗਏ ਹੁੰਦੇ ਆ ਉਹ ਖੂਹ ਖਾਤੇ ਬੇਸਿਕਲੀ ਪੈ ਜਾਂਦੇ ਆ। ਸੋ ਕਹਿੰਦੇ ਵੀ ਜਿਹੜੀ ਸਫਰਿੰਗ ਚੱਲ ਰਹੀ ਹੈ ਗਾਜ਼ਾ ਦੇ ਵਿੱਚ, ਉਹਦਾ ਸੋਲਿਊਸ਼ਨ ਜਿਹੜਾ ਉਹ ਡਿਪਲੋਮੈਟਿਕ ਹੀ ਇਵੈਂਚੁਅਲੀ ਜਿਹੜਾ ਉਹ ਬਣਨਾ ਆ, ਜਿੰਨੀ ਦੇਰ ਤੱਕ ਹੌਸਟੇਜ ਫ੍ਰੀ ਜਿਹੜੇ ਉਹ ਨਹੀਂ ਕਰਦੇ। ਤੇ ਉਧਰ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੇਤਨਯਾਹੂ ਇਹ ਕਹਿ ਰਹੇ ਆ ਵੀ ਆਪਾਂ ਜਿਹੜੇ ਇਲਾਕੇ ਗਾਜ਼ਾ ਦੇ ਆ ਉਹਨਾਂ ਨੂੰ ਆਪਣੇ ਵਿੱਚ ਜਿਹੜਾ ਉਹ ਮਿਲਾ ਸਕਦੇ ਆ, ਜੇ ਇਹ ਸੀਜ਼ ਫਾਇਰ ਨੂੰ ਇਸ ਟਾਈਮ ਨਹੀਂ ਮੰਨਦੇ ਹੈਗੇ। ਇਹਨਾਂ ਨੂੰ ਇੰਟਰਨੈਸ਼ਨਲ ਦਬਾਅ ਦੇ ਤਹਿਤ ਨੇਤਨਯਾਹੂ ਐਂਡ ਪਾਰਟੀ ਨੂੰ ਕਿਤੇ ਨਾ ਕਿਤੇ ਜਿਹੜਾ ਰਾਸ਼ਨ ਆ ਉਹ ਛੱਡਣ ਦੇ ਲਈ ਉੱਥੇ ਆਖਿਆ ਗਿਆ ਹੈ, ਏਅਰ ਡ੍ਰੌਪ ਕਰਨ ਨੂੰ ਵੀ ਆਖਿਆ। ਟਰੰਪ ਹੁਣਾਂ ਦਾ ਵੀ ਬਿਆਨ ਭੁੱਖਮਰੀ ਨੂੰ ਲੈ ਕੇ ਜਿਹੜਾ ਉੱਥੇ ਆਇਆ ਸੀਗਾ। ਸੋ ਕਾਫੀ ਜ਼ਿਆਦਾ ਇਸ ਟਾਈਮ ਪ੍ਰੈਸ਼ਰ ਇਜ਼ਰਾਈਲ ਦੇ ਉੱਤੇ ਜਿਹੜਾ ਉਹ ਬਣ ਰਿਹਾ ਆ। ਸੋ ਇਹਨਾਂ ਨੇ ਜਿਹੜਾ ਰਾਸ਼ਨ ਆ ਉੱਥੇ ਜਾਣਾ ਕਾਫੀ ਜ਼ਿਆਦਾ ਜਿਹੜਾ ਉਹ ਰੋਕਿਆ ਸੀ, ਜਾਂ ਬਹੁਤ ਘੱਟ ਜਿਹੜਾ ਉੱਥੇ ਜਾਂਦਾ ਸੀ, ਜਿਹਦੇ ਕਰਕੇ ਇਸ ਟਾਈਮ ਉੱਥੇ ਭੁੱਖਮਰੀ ਬਹੁਤ ਵੱਡੇ ਪੱਧਰ ਦੇ ਉੱਤੇ ਫੈਲ ਰਹੀ ਆ।